ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਆਪਾਂ ਸੈਂਟਰ ਦੀ। ਕਹਿੰਦੇ ਹੁਣ ਪੰਜਾਬ ਦੇ ਮਗਰ ਕੇਂਦਰ ਸਰਕਾਰ ਹੱਥ ਧੋ ਕੇ ਪੈ ਗਈ ਹੈ ਜੀ। ਬਿਲਕੁਲ ਹੱਥ ਪੈਰ ਸਾਰਾ ਕੁਝ ਧੋ ਕੇ ਨਹਾ ਪੈ ਧੋ ਗਈ ਕੇ। ਆ। ਦੇਖੋ ਗੱਲ ਕੀ ਆ ਕਿ ਕੇਂਦਰ ਸਰਕਾਰ ਜਿਹੜੀ ਹੈ ਨਾ, ਉਹ ਹੁਣ ਜਿਸ ਰਸਤੇ ਤੁਰੀ ਹੋਈ ਹੈ, ਉਹਦਾ ਪਹਿਲਾਂ ਹੀ ਆਪਾਂ ਨੂੰ ਝਲਕਾਰਾ ਮਿਲ ਗਿਆ ਸੀਗਾ। ਖਾਸ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਮੈਂ ਤੇ ਤੌਖਲਾ ਜ਼ਾਹਰ ਕੀਤਾ ਸੀਗਾ ਕਿ ਖਿੱਚ ਜੀ। ਕੱਢਣਗੇ, ਕਿਸੇ ਨਾ ਕਿਸੇ ਤਰੀਕੇ ਨਾਲ ਕੱਢਣਗੇ, ਬਿਲकुल ਉਹਦੇ ਜੀ। ਵਾਸਤੇ ਤਿਆਰ ਰਹਿਣਾ ਚਾਹੀਦਾ ਆ। ਜੀ। ਤੋ ਇਹ ਆ ਕਿ ਹੁਣ ਦੇਖੋ ਆਪਾਂ ਨੂੰ ਆਮਦਨ ਹੁੰਦੀ ਆ ਕੁਛ, ਵੈਸੇ ਤੇ ਟੈਕਸਾਂ ਦੇ ਕੇਂਦਰੀਕਰਨ ਦੇ ਚੱਲਦੇ ਆ, ਆਪਣੇ ਕੋਲ ਕੋਈ ਆਪਣੇ ਬਹੁਤੇ ਟੈਕਸੀਏਸ਼ਨ ਦੇ ਵਸੀਲੇ ਨਹੀਂ ਹੈਗੇ ਸਟੇਟਾਂ ਕੋਲ। ਜੀ। ਆਪਣੇ ਕੋਲ ਕੀ ਹੈ ਕਿ ਸ਼ਰਾਬ ਵੇਚ ਲਓ, ਤੇਲ ਵੇਚ ਲਓ, ਠੀਕ ਹੈ, ਰਜਿਸਟਰੀਆਂ ਆਪਦੀ ਜ਼ਮੀਨ ਵੇਚ ਲਓ, ਇਹ ਆਹੀ ਚੀਜ਼ਾਂ ਹੁੰਦੀਆਂ ਨੇ ਆਪਣੇ ਕੋਲ ਸਟੇਟਾਂ ਕੋਲ। ਤੇ ਇਸ ਤੋਂ ਇਲਾਵਾ ਆਪਾਂ ਜਿਹੜੇ ਪੰਜਾਬ ਤੇ ਹਰਿਆਣੇ ਵਾਲੇ ਆ, ਇੱਕ ਐਡਵਾਂਟੇਜ ਇਸ ਗੱਲ ਦਾ ਹੁੰਦਾ ਕਿ ਆਪਾਂ ਫਸਲਾਂ ਵੇਚਦੇ ਆ ਜੀ। ਤੇ ਫਸਲਾਂ ਕਰਕੇ ਕੀ ਆ ਕਿ ਸਾਨੂੰ ਥੋੜਾ ਬਹੁਤਾ ਪੈਸਾ ਉਹਦੇ ਤੋਂ ਵੀ ਆ ਜਾਂਦਾ ਹੈ, ਜਿਹਦੇ ਨਾਲ ਪੰਜਾਬ ਦੀ ਤਾਂ ਖਾਸ ਤੌਰ ਤੇ ਆਈ ਚਲਾਈ ਚੱਲਦੀ ਹੈ। ਹੁਣ 2 ਚਿੱਠੀਆਂ ਲਿਖੀਆਂ ਸਨ ਬੀਤੇ ਦਿਨੀ ਭਗਵੰਤ ਮਾਨ ਜੀ ਨੇ ਕਿ ਬਈ ਸਾਡਾ ਯਾਰ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਵਾ, ਤਕਰੀਬਨ ਜਿਹਦੀ ਆਪਾਂ ਕਈ ਵਾਰ ਗੱਲ ਵੀ ਕੀਤੀ ਹੈ ਕਿ 2800 ਕਰੋੜ ਰੁਪਈਆ ਹੈਗਾ, ਕਿ ਉਹ ਵਾਪਸ ਤੇ ਦਿਓ ਯਾਰ, ਅਸੀਂ ਬੜੇ ਔਖੇ ਆ। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਯਾਰ ਫਲਾਣਾ ਕੋਈ ਰਿਸ਼ਤੇਦਾਰ ਵੀ ਪੈਸੇ ਲੈ ਜਾਵੇ ਤੇ ਆਪਾਂ ਕਹਿੰਦੇ ਯਾਰ ਮੈਂ ਬੜਾ ਔਖਾ, ਹੁਣ ਮੈਨੂੰ ਦੇ, ਕਿਤੋਂ ਦੇ ਭਰਾਵਾ, ਜਿਵੇਂ ਮਰਜੀ, ਤੇਰਾ ਮੈਂ ਸਾਰਿਆ, ਹੁਣ ਤੂੰ ਮੇਰਾ ਸਾਰ। ਹਾਂਜੀ, ਇਦਾਂ ਹੀ ਹੁੰਦਾ ਹੈ ਨਾ। ਉਹ ਪੈਸੇ ਤੇ ਉਹਨਾਂ ਨੇ ਕੀ ਦੇਣੇ ਸਨ, ਉਲਟਾ ਇੱਕ ਪੱਤਰ ਸਰਕਾਰ ਨੂੰ ਆਇਆ ਵਾ। ਹਾਲਾਂਕਿ ਸਰਕਾਰ ਖੁੱਲ ਕੇ ਇਹੋ ਜਿਹੇ ਪੱਤਰ ਵਿਹਾਰ ਦੀ ਕਦੇ ਵੀ ਚਰਚਾ ਨਹੀਂ ਕਰਦੀ, ਤੇ ਇਹਨਾਂ ਨੂੰ ਵੈਸੇ ਦੱਸਣਾ ਚਾਹੀਦਾ ਆਪਣੇ ਪੰਜਾਬ ਦੇ ਲੋਕਾਂ ਨੂੰ ਤੇ ਗੱਲ, ਕਿਉਂਕਿ ਇਹ ਆਉਣ ਵਾਲੇ ਦਿਨਾਂ 'ਚ ਜਦੋਂ ਗੱਲ ਖੁੱਲੂਗੀ, ਖਲਾਰਾ ਪਾਊਗਾ, ਫਿਰ ਵੀ ਤੇ ਸਾਰਾ ਕੁਝ ਪਬਲਿਕ ਡੋਮੇਨ 'ਚ ਆਉਣਾ ਹੈ ਨਾ। ਇਹ ਪੱਤਰ ਲਿਖ ਕੇ ਕੀ ਕਹਿ ਰਹੇ ਪੀਯੂਸ਼ ਗੋਇਲ, ਵੈਸੇ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ, ਹੁਣ ਫੇਰ ਦੁਹਰਾ ਰਹੇ ਨੇ। ਇਹ ਕਹਿ ਰਹੇ ਆ ਕਿ ਦੇਖੋ ਕਾਕੇ, ਗੱਲ ਇਹ ਆ ਕਿ ਬਈ ਗਰੀਬਾਂ ਨੂੰ ਆਪਾਂ ਅਨਾਜ ਦੇਣਾ ਹੁੰਦਾ, ਤੁਹਾਨੂੰ ਪਤਾ ਹੀ ਆ, ਆ ਜਿਹੜੇ ਤੁਸੀਂ ਟੈਕਸ ਲਾ ਰੱਖੇ ਆ ਨਾ, ਇੱਕ ਤੇ ਰੂਰਲ ਡਿਵੈਲਪਮੈਂਟ ਫੰਡ 3 ਤੇ ਦੂਜਾ ਇੱਕ ਮੰਡੀ ਫੀਸ 3, ਯਾਨੀ 3 + 3 6%, ਕਿ ਕਾਕੇ ਨੂੰ 1 + 1 ਕਰ ਦਿਓ, ਯਾਨੀ 2%, ਸਿੱਧਾ ਹੀ 6 ਤੋਂ 2, ਮਤਲਬ ਕਿ 3 ਗੁਣਾ ਘੱਟ ਕਰ ਦਿਓ। ਤਾਂ ਇਹ ਹੁਣ ਦੇਖੋ ਪੱਤਰ ਲਿਖ ਦਿੱਤਾ ਕੇਂਦਰ ਸਰਕਾਰ ਨੇ, ਤੇ ਸਿੱਧਾ ਹਿਸਾਬ ਹੈ, ਆਪਾਂ ਜੇ ਆਪਾਂ ਇਹਨੂੰ ਪੰਜਾਬੀ 'ਚ ਲਈਏ ਕਿ ਬਈ ਗੱਲ ਇਹ ਆ ਕਿ ਆ ਤੁਹਾਨੂੰ ਮੰਨਣਾ ਪੈਣਾ, ਫਿਰ ਦੇਖਦੇ ਆਪਾਂ ਹਿਸਾਬ ਕਿਤਾਬ। ਹੁਣ ਇਹ ਪਰੇਸ਼ਾਨੀ ਦਾ ਸਬਬ ਹੈ, ਕਿਉਂਕਿ ਦੇਖੋ ਇਹਨਾਂ ਦੀਆਂ ਕੀ ਆ ਕਿ ਪੰਜਾਬ ਸਰਕਾਰ ਦੀਆਂ ਜਾਂਦੀਆਂ ਨੇ ਕਿਸ਼ਤਾਂ ਕਰਜ਼ੇ ਵਾਲੀਆਂ, ਤੇ ਅਮਰਿੰਦਰ ਸਿੰਘ ਨੇ ਐਡਾ ਬੇੜਾ ਗਰਕ ਕੀਤਾ ਹੈ ਕਿ ਉਹ ਕਰਜ਼ੇ ਮਾਫੀ ਵਾਲੇ ਚੱਕਰ ਦੇ ਵਿੱਚ, ਚਲੋ ਮੈਂ ਨਹੀਂ ਕਹਿੰਦਾ, ਚਲੋ ਠੀਕ ਹੈ, ਕਿਸੇ ਕਿਸਾਨ ਨੂੰ ਰਾਹਤ ਮਿਲ ਗਈ ਤੇ ਚਲੋ ਅੱਛਾ ਹੋਇਆ, ਪਰੰਤੂ ਉਹਦੇ 'ਚ ਕੀ ਨੁਕਸਾਨ ਕੀ ਹੋਇਆ ਕਿ ਇਹਨੇ ਚੱਕ ਕੇ ਜਿਹੜੀ ਆਹ ਰੂਰਲ ਡਿਵੈਲਪਮੈਂਟ ਫੰਡ ਦੀ ਆਮਦਨ ਸੀ, ਇਹਦੇ ਤੇ ਕਰਜ਼ਾ ਲੈ ਲਿਆ। ਜੀ। ਹੁਣ ਦਿੱਕਤ ਆਪਾਂ ਨੂੰ ਇਹ ਹੈ ਨਾ ਕਿ ਕਰਜ਼ਾ ਤਾਂ ਤੁਸੀਂ ਲੈ ਲਿਆ 6% ਦੀ ਆਮਦਨ ਦੇ ਹਿਸਾਬ ਨਾਲ, ਉਹ ਤਾਂ ਮੈਂ ਲਾ ਰਿਹਾ ਸੀ ਹਿਸਾਬ ਕਿ ਆਪਣਾ ਟੋਟਲ ਜਿਹੜਾ ਬਣਦਾ ਹੈ, ਜਿਵੇਂ 26,000 ਕਰੋੜ ਰੁਪਏ ਜਿਹੜਾ ਝੋਨੇ ਦਾ ਹੋ ਗਿਆ, 44,000 ਕਰੋੜ ਰੁਪਏ ਝੋਨੇ ਤੇ ਹੋ ਗਿਆ, ਤੇ 26,000 ਕਰੋੜ ਦੀ ਆਪਣੀ ਕਣਕ ਹੁੰਦੀ ਹੈ। ਟੋਟਲ ਆਪਣੀ ਇਹ ਰਕਮ ਹੈ ਸਾਰੀ ਫਸਲਾਂ, 2 ਫਸਲਾਂ ਦੀ, ਇਹਨੂੰ ਤੁਸੀਂ ਪੂਰਾ ਟੋਟਲ ਲਾ ਲਿਓ ਤੇ ਆਪਣੇ ਜ਼ਿਹਨ 'ਚ ਵਿਸਾ ਲਿਓ। ਕਿਤੇ ਵੀ ਤੁਹਾਨੂੰ ਇਹ ਅੰਕੜਾ ਦੇਣਾ ਪਵੇ ਤਾਂ ਇਹ ਅੰਕੜਾ ਜਿਹੜਾ ਸਟੀਕ ਹੈ, ਕਿਉਂਕਿ CCL ਇੰਨੇ ਦੀ ਆਉਂਦੀ ਹੈ, ਤਾਂ ਸਭ ਤੋਂ ਵੱਡਾ ਆਫੀਸ਼ੀਅਲੀ ਅੰਕੜਾ ਇਹ ਹੁੰਦਾ ਕਿ ਆਪਣੀ ਫਸਲ ਟੋਟਲ ਕਿੰਨੇ ਦੀ ਹੈ, ਤਾਂ ਕਿੰਨਾ ਪੈਸਾ ਆਪਣੇ 1 ਸਾਲ ਦੇ ਫਸਲਾਂ ਦਾ ਬਾਜ਼ਾਰ 'ਚ ਆਉਂਦਾ ਵਾ। ਤੋ ਇਹਦੇ ਤੇ ਜੇ ਤੁਸੀਂ ਲਾਓਗੇ ਤੇ ਤਕਰੀਬਨ 3600 ਕਰੋੜ ਬਣੇਗਾ ਅੰਦਾਜ਼ਾ, 3600 ਕਰੋੜ। ਹੁਣ ਜੇ 3 ਗੁਣਾ ਘਟਾ ਦਿਓਗੇ, 12 × 36, ਤੁਸੀਂ ਰਾਜ ਹੋਗੇ 1200 ਤੇ। ਅੱਛਾ, ਕਰਜ਼ਾ ਤੁਸੀਂ ਲਿਆ ਹੈ ਉਸ ਹਿਸਾਬ ਦੇ ਨਾਲ, ਬਈ 4,000 ਕਰੋੜ ਦੀ ਆਮਦਨ ਹੈਗੀ, ਉਹ ਕਰਜ਼ਾ ਚੱਕ ਕੇ ਉਹ ਉਧਰ ਕਰਤਾ, ਜੀ, ਤਾਂ ਉਹਦੇ 'ਚ ਆਮਦਨ ਘਟ ਗਈ, ਤਾਂ ਮਤਲਬ ਇਹ ਕਿ ਜਿਹੜੀਆਂ ਅੱਗੇ ਅਦਾਇਗੀਆਂ ਜਾ ਰਹੀਆਂ ਉਹਦੇ ਵਿੱਚ ਫਿਰ ਜੇ ਇਹ ਇਸ ਤਰ੍ਹਾਂ ਪ੍ਰਵਾਨ ਹੋ ਜਾਂਦਾ ਸਾਰਾ ਕੁਝ, ਤੇ ਤੁਹਾਨੂੰ ਦੇਣਦਾਰੀਆਂ ਹੋਰ ਦੇਣੀਆਂ ਪੈਣਗੀਆਂ, ਉਹਦੇ ਵਾਸਤੇ ਵੀ ਕਰਜ਼ਾ ਐਕਸਟਰਾ ਚੁੱਕਣਾ ਪਏਗਾ, ਬੋਰੋ ਕਰਨਾ ਪਵੇਗਾ। ਸੋ ਪੰਜਾਬ ਦੀ ਦਿੱਕਤ ਹੀ ਦਿੱਕਤ ਹੈ, ਪਰੇਸ਼ਾਨੀ ਹੈ। ਇਹਨਾਂ ਪਰੇਸ਼ਾਨੀਆਂ 'ਚੋਂ ਲੀਡਰਸ਼ਿਪ ਕਿੱਦਾਂ ਨਿਕਲਦੀ ਹੈ, ਪ੍ਰਵੀਨ ਜੀ ਵੇਖਣਾ ਹੋਏਗਾ, ਪਰ ਕੇਂਦਰ ਨੇ ਸਾਫ਼ ਕਰ ਦਿੱਤਾ ਹੈ
ਕਿ ਮਿੱਤਰੋ ਤੁਹਾਡੀ ਚੂੜੀ ਆਪਾਂ ਟਾਈਟ ਹੀ ਰੱਖਣੀ ਹੈ। ਜੀ ਜੀ ਜੀ। ਸ਼ਾਇਦ ਮਿੰਟੂ ਜੀ ਤੁਹਾਡੇ ਵੀ ਯਾਦ ਹੋਊਗਾ, ਸ਼ਾਇਦ ਸਰੋਤਿਆਂ ਦੇ ਕਿਸੇ ਦੀ ਯਾਦ ਨਾ ਹੋਵੇ, ਪਰ ਇਹ ਮੈਨੂੰ ਲੱਗਦਾ 2020-21 ਦੀ ਗੱਲ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਸੀ, ਉਸ ਦੇ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਸੀਗਾ ਕਿ ਬਈ ਜਿਹੜਾ ਇਹ ਆਰਡੀ ਲੋਨ ਲੈ ਰਹੇ ਨਾ CCL ਤੇ, ਇਹ ਗਾਂਹ ਜਾ ਕੇ ਹੁਣ ਪੰਜਾਬ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਨਾ ਕਿਤੇ ਖੋਲਣੀਆਂ ਪੈ ਜਾਣ। ਹਾਂਜੀ, ਨਹੀਂ ਉਹੀ ਹੈ ਨਾ ਕਿ CCL ਤਾਂ ਜਿਹੜਾ ਆਪਣਾ ਕੈਸ਼ ਕ੍ਰੈਡਿਟ ਲਿਮਿਟ ਦਾ ਹੋ ਗਿਆ ਜੀ, ਤੇ ਉਹਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਤਾਂ ਉਹਦੇ ਚੋਂ ਆਪਾਂ ਜਿਹੜਾ ਲੈਨੇ ਆ ਉਹਨਾਂ ਤੋਂ ਟੈਕਸ ਦੇ ਰੂਪ ਚ, ਤੇ ਅਸੀਂ ਉਹਦੇ ਤੇ ਜੇ ਕਰਜ਼ਾ ਚੁੱਕ ਲਿਆ ਤਾਂ ਟੈਕਸ ਤਾਂ ਉਹ ਆ ਰਿਹਾ। ਸਾਡੀ ਜੇ ਫਸਲ ਹੋ ਰਹੀ ਹੈ ਤੇ ਵਿਕ ਰਹੀ ਹੈ ਤੇ ਕੋਈ ਖਰੀਦਣ ਵਾਲਾ ਟੈਕਸ ਦੇ ਰਿਹਾ ਤਾਂ ਦੇ ਜੀ, ਉਹ ਕੋਈ ਨਿਸ਼ਚਿਤ ਨਹੀਂ ਹੈ ਆਪਣੀ ਆਮਦਨ, ਤੇ ਜਦੋਂ ਉਹ ਬੰਦ ਹੋ ਜਾਏਗੀ ਜੇ ਤੁਸੀਂ ਉਹਦੇ ਤੇ ਕਰਜ਼ਾ ਲੈ ਲਿਆ। ਮੈਂ ਬਿਲਕੁਲ ਇਸ ਕਰਜ਼ ਮਾਫੀ ਦੇ ਵਿਰੁੱਧ ਨਹੀਂ ਸੀਗਾ, ਕਰਜ਼ ਮਾਫੀ ਕਰ ਦੋ, ਕੋਈ ਚੱਕਰ ਨਹੀਂ ਹੈ, ਗਰੀਬ ਦੀ ਹੋ ਜਾਵੇ ਕੋਈ ਦਿੱਕਤ ਨਹੀਂ ਹੈ। ਮੈਨੂੰ ਉਸੇ ਵੇਲੇ ਹੀ ਇਸ ਗੱਲ ਦੀ ਕਿਤੇ ਨਾ ਕਿਤੇ ਥੋੜੀ ਜਿਹੀ ਹੈਗੀ ਸੀਗੀ ਕਿ ਯਾਰ ਜੇ ਤੁਸੀਂ ਕਰਜ਼ਾ ਲੈ ਰਹੇ ਤਾਂ ਕੱਲ ਨੂੰ ਆਮਦਨ ਬੰਦ ਹੋ ਗਈ, ਫਿਰ ਕਿੱਥੋਂ ਮੋੜੋਗੇ ਜੀ। ਫਰਜ਼ ਕਰੋ ਮੰਨ ਲਓ ਆਪਾਂ ਟਰੈਕਟਰ ਤੇ ਕਰਜ਼ਾ ਲੈ ਲਿਆ, ਟਰੈਕਟਰ ਤੇ ਕਰਜ਼ਾ ਲੈ ਲਿਆ ਤੇ ਟਰੈਕਟਰ ਆਪਾਂ ਚਲਾਉਂਦੇ ਹੀ ਨਹੀਂ ਹੈ, ਖੇਤ ਚ ਵਾੜਦੇ ਹੀ ਨਹੀਂ ਹੈ, ਤੇ ਟਰੈਕਟਰ ਦੀਆਂ ਕਿਸ਼ਤਾਂ ਕਿੱਦਾਂ ਮੋੜਾਂਗੇ? ਆਪਾਂ ਤੇ ਟੈਲੀਵਿਜ਼ਨ ਮੋਰੇ ਬੈਠੇ ਜੀ। ਗੱਲ ਇਹ ਹੈ ਕਿ ਜਿਸ ਨੂੰ ਵਾਹ ਕੇ ਆਪਾਂ ਕਿਸ਼ਤ ਮੋੜਨੀ ਹੈ ਉਹ ਘਰੇ ਖਲੋਤਾ ਜਾਂ ਉਹਨੂੰ ਐਡਾ ਲਾ ਕੇ ਬਕਸਾ ਸੰਦੂਕ ਜਿਹੜਾ ਤੇ ਅਸੀਂ ਗਲੀਆਂ ਚ ਪਵਾ ਰਹੇ ਹਾਂ, ਤੇ ਫਿਰ ਮੁੜਨੇ ਕਾਹਦੇ ਨਾਲ ਹੈ? ਇਹ ਦਿੱਕਤ ਹੋ ਜਾਂਦੀ ਹੈ ਨਾ ਕਿ ਵਸੀਲਾ ਤੁਹਾਡਾ ਜੇ ਕਾਇਮ ਰਹੇਗਾ ਜਾਂ ਤਾਂ ਸਦੀਵੀ ਹੋਵੇ, ਤੇ ਜੋ ਵਕਤੀ ਹੈ ਜੇ ਉਹ ਵਸੀਲਾ ਡੋਲ ਗਿਆ ਤੇ ਫਿਰ ਜੋ ਤੁਸੀਂ ਉਹਦੇ ਤੇ ਕਰਜ਼ਾ ਚੁੱਕਿਓ ਖਤਮ ਹੋ ਜਾਏਗੀ ਕਹਾਣੀ। ਹਾਂਜੀ ਹਾਂਜੀ, ਬਿਲਕੁਲ।